ਵੀਅਰਸ ਇਸ ਪ੍ਰੋਗਰਾਮ ਵਿੱਚ ਫਿਰ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਸਾਡੇ ਕੈਨੇਡਾ ਵਾਲੇ ਵੀਰ ਬਿਕਰਮਜੀਤ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਵੀਰ ਬਿਕਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਵੀ ਔਰ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਵੀ ਕੀਤਾ ਜੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੇ ਸਫ਼ਰ ਦਾ ਜ਼ਿਕਰ ਕੀਤਾ ਹੈ ਵੀ ਕਿਵੇਂ ਉਹ ਪਹਿਲਾਂ ਯੂਰਪ 'ਚ ਆਏ ਜੀ ਔਰ ਉੱਥੋਂ ਕੈਨੇਡਾ ਦੇ ਵਿੱਚ ਸਟਰਗਲ ਕਰ ਰਹੇ ਨੇ ਸਿਸਟਮ 'ਚ ਆਉਣ ਦੀ ਔਰ ਜਾ ਰਹੇ। ਉਹਨਾਂ ਨੇ ਇਹ ਕਿਹਾ ਵੀ ਜਦੋਂ ਰੈਜ਼ੀਡੈਂਸੀ ਸ਼ੁਰੂ ਹੋਈ ਉਹ ਸਿੱਖੀ ਸਰੂਪ 'ਚ ਆਉਣਗੇ ਜੀ। ਸੋ ਆਲਮੋਸਟ ਉਹ ਆਪਣੇ ਡ੍ਰੀਮ ਦੇ ਨੇੜੇ ਨੇ ਕਿ ਅਮਰੀਕਨ ਕੈਨੇਡੀਅਨ ਸਿਸਟਮ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ ਹੈ ਜੀ ਜੀ। ਉਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਦੀ ਤਾਂ ਸ਼ਲਾਘਾ ਕੀਤੀ ਹੈ, ਨਾਲ ਹੀ ਉਹਨਾਂ ਨੇ ਸਾਡੀ ਤਾਰੀਫ 'ਚ ਵੀ ਸ਼ਬਦ ਕਹੇ ਨੇ ਜਿਨ੍ਹਾਂ ਦੇ ਅਸੀਂ ਕਾਬਲ ਨਹੀਂ ਹੈ ਜੀ। ਪਰ ਜੇ ਉਹਨਾਂ ਨੂੰ ਜਿਹੜਾ ਭੰਬਲ ਭੂਸਾ ਹੈ, ਕਨਫਿਊਜ਼ਨ ਹੈ, ਉਹ ਸਾਡੇ ਵਿਚਾਰਾਂ ਦੇ ਨਾਲ ਉਹਨਾਂ ਦਾ ਉਹ ਪਾਰਟ ਜਿਹੜਾ ਹੈ ਉਹ ਦੂਰ ਹੋਇਆ ਅਤੇ ਇਹ ਸਤਿਗੁਰੂ ਦੀ ਰਹਿਮਤ ਹੈ ਕਿ ਗੁਰੂ ਨੇ ਉਹਨਾਂ ਨੂੰ ਇਸ ਪਾਸੇ ਜਿਹੜਾ ਕਲੈਰਿਟੀ ਦਿੱਤੀ ਹੈ। ਉਹਨਾਂ ਦੇ ਪਹਿਲਾਂ ਸਵਾਲਾਂ ਦਾ ਜ਼ਿਕਰ ਕਿ ਉਹਨਾਂ ਨੇ ਪਹਿਲਾ ਸਵਾਲ ਇਹ ਪੁੱਛਿਆ ਹੈ ਕਿ ਵੀ ਬਹੁਤ ਵਾਰ ਸਾਡੇ ਜਦੋਂ ਕੇਸਾਂ ਦੀ ਅਹਿਮੀਅਤ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਤੇ ਸਾਡੇ ਬਹੁਤ ਸਾਰੇ ਵੀਰ ਭੈਣਾਂ ਇਹੀ ਦਲੀਲ ਦਿੰਦੇ ਨੇ ਜਿਨ੍ਹਾਂ 'ਚ ਸਾਡੇ ਲਿਖਾਰੀ ਜਨ ਵੀ ਸ਼ਾਮਲ ਨੇ ਕਿ ਜਿਵੇਂ ਕੁਦਰਤ ਨੇ ਸਾਨੂੰ ਇਸ ਦੁਨੀਆ ਦੇ ਵਿੱਚ ਭੇਜਿਆ ਅਸੀਂ ਉਵੇਂ ਹੀ ਰਹਿੰਦੇ ਹਾਂ ਔਰ ਇਸ ਲਈ ਅਸੀਂ ਕੇਸ ਕਤਲ ਨਹੀਂ ਕਰਵਾਉਂਦੇ ਕਿਉਂਕਿ ਕੁਦਰਤ ਨੇ ਕੇਸਾਂ ਨੂੰ ਸਾਡੇ ਸਰੀਰ ਦਾ ਅਟੁੱਟ ਅੰਗ ਬਣਾਇਆ। ਸੋ ਅਸੀਂ ਇਹਨਾਂ ਨੂੰ ਟੁੱਟ ਨਹੀਂ ਕਰਨਾ ਤੋੜਦੇ ਨਹੀਂ ਹੈ ਕਿਉਂਕਿ ਅਟੁੱਟ ਨੇ। ਅਤੇ ਉਹਨਾਂ ਦੀ ਇਹ ਦਲੀਲ ਹੈ ਕਿ ਜੇ ਇਵੇਂ ਹੈ ਤਾਂ ਫਿਰ ਅਸੀਂ ਨਹੁੰ ਕਿਉਂ ਕੱਟਦੇ ਹਾਂ ਕਿਉਂਕਿ ਨਹੁੰ ਵੀ ਕੁਦਰਤ ਨੇ ਹੀ ਸਾਨੂੰ ਦਿੱਤੇ ਨੇ। ਜੀ ਜੀ। ਦੇਖੋ ਕੁਝ ਸਮਾਂ ਪਹਿਲਾਂ ਇੱਕ ਅਮਰੀਕਨ ਬੀਬੀ ਨੋਟਰਡੇਮ ਯੂਨੀਵਰਸਿਟੀ ਦੇ ਵਿੱਚ ਉਸ ਦੀ ਰਿਸਰਚ ਜਿਹੜੀ ਹੈ ਉਹ ਸੀ ਸਿੱਖ ਬੀਬੀਆਂ ਦੇ ਉੱਤੇ, ਖਾਸ ਤੌਰ 'ਤੇ ਪੰਜ ਕਕਾਰੀ ਦਸਤਾਰਧਾਰੀ ਬੀਬੀਆਂ 'ਤੇ ਜੀ। ਅਤੇ ਉਹ ਆਪਣੀ ਰਿਸਰਚ ਦੇ ਸਿਲਸਿਲੇ 'ਚ ਵਾਸ਼ਿੰਗਟਨ DC ਵੀ ਆਏ। ਉਹਨੇ ਇੱਕ ਛੋਟੀ ਜਿਹੀ ਕਿਤਾਬ ਵੀ ਲਿਖੀ ਜਿਹੜੀ ਬਾਅਦ ਦੇ ਵਿੱਚ ਕਾਫੀ ਉਹਨੂੰ ਅੱਛਾ ਜਿਹੜੀ ਹੈ ਰੈਂਕਿੰਗ ਮਿਲੀ ਜੀ। ਅਤੇ ਉਹਦੇ 'ਚ ਉਹਨੇ ਉਦੋਂ ਤਾਜ਼ਾ ਹੇਅਰ ਪਾਵਰ ਕਿਤਾਬ ਪੜ੍ਹੀ ਸੀ। ਇਹ ਵੀ ਕਿਸੇ ਸਿੱਖ ਲਿਖਾਰੀ ਨੇ ਲਿਖੀ ਹੈ ਜਿਹਨੂੰ ਬਹੁਤ ਸਾਰੇ ਗੁਰਦੁਆਰਿਆਂ ਨੇ ਵੀ ਸਪੋਂਸਰ ਕਰਕੇ ਵੰਡਿਆ ਜੀ। ਅਤੇ ਉਹਨਾਂ ਨੇ ਮੈਨੂੰ ਪੁੱਛ ਕੇ ਕਿਹਾ ਕਿ ਜੀ ਜਿਵੇਂ ਹੇਅਰ ਪਾਵਰ 'ਚ ਹੈ ਜਿਵੇਂ ਯੋਗੀ ਭਜਨ ਹੈ ਉਹਨਾਂ ਦੀ ਦਲੀਲ ਹੁੰਦੀ ਹੈ ਕਿ ਜੀ ਕਿਉਂਕਿ ਜਿਵੇਂ ਐਂਟੀਨਾ ਲੱਗਾ ਹੁੰਦਾ ਹੈ ਵੇਵਸ ਉੱਤੋਂ ਫੜਦਾ ਹੈ ਸੋਲਰ ਜੀ ਜਾਂ ਦੂਜੀਆਂ, ਇਸੇ ਤਰ੍ਹਾਂ ਇਹ ਸਾਡੇ ਸਿਰ 'ਤੇ ਜੂੜਾ ਜਿਹੜਾ ਐਂਟੀਨਾ ਹੈ ਜਿਹੜਾ ਕਿ ਕਾਸਮਿਕ ਐਨਰਜੀ ਨੂੰ ਜਾਂ ਜਿਹੜੀ ਰੱਬ ਦੀ ਐਨਰਜੀ ਹੈ ਉਹਨੂੰ ਫੜਦਾ ਜੀ। ਫਿਰ ਉਹਨਾਂ ਨੇ ਹੋਰ ਹੇਅਰ ਪਾਵਰ ਦੇ ਜੀ ਸੁਕਰਾਤ ਦੇ ਵੀ ਵਾਲ ਸੀ, ਆਈਨਸਟਾਈਨ ਦੇ ਵੀ ਸੀ, ਦੂਸਰੇ ਦੇ ਵੀ ਸੀ, ਤੀਸਰੇ ਦੇ ਵੀ ਸੀ, ਇਸ ਕਿਸਮ ਦੀਆਂ ਬੜੀਆਂ ਦਲੀਲਾਂ ਦਿੱਤੀਆਂ ਹੋਈਆਂ ਜੀ। ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡੀ ਇਸ 'ਤੇ ਕੀ ਟੇਕ ਆ। ਉਹਨੇ ਕਿਹਾ ਵੀ ਜਿਹੜੀ ਦਲੀਲ ਦਿੱਤੀ ਜਾਂਦੀ ਹੈ ਉਹਨੂੰ ਸਾਇੰਟੀਫਿਕਲੀ ਜਾਂ ਲੌਜਿਕ ਦੇ ਨਾਲ ਚੈਲੰਜ ਕੀਤਾ ਜਾ ਸਕਦਾ ਵੀ ਜਿਹੜੀ ਹੇਅਰ ਪਾਵਰ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਨੇ ਜਾਂ ਜਿਹੜੀ ਦਲੀਲ ਤੁਹਾਡੇ ਬਹੁਤ ਸਾਰੇ ਲੋਕ ਦਿੰਦੇ ਨੇ ਜੀ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਜੀ ਦੇਖੋ ਹਾਲਾਂ ਵਿਦ ਡਿਊ ਰਿਸਪੈਕਟ ਫॉर ਆਲ ਜਿਨ੍ਹਾਂ ਨੇ ਵੀ ਲਿਖਿਆ ਹੈ ਚਾਹਨਾ ਤਾਂ ਉਹਨਾਂ ਦੀ ਇਹੀ ਹੁੰਦੀ ਹੈ ਵੀ ਅਸੀਂ ਸਿੱਖੀ ਦੀ ਸੋਭਾ ਕਰੀਏ ਜੀ ਅਤੇ ਸੋਭਾ ਕਰਨ ਦੇ ਲਈ ਹੀ ਉਹ ਕੁਛ ਨਾ ਕੁਛ ਇਸ ਕਿਸਮ ਦੀ ਦਲੀਲ ਦਿੰਦੇ ਨੇ। ਪਰ ਮੈਂ ਕਿਹਾ ਵੀ ਮੇਰੇ ਲਈ ਹੁਣ ਜਿਹੜੇ ਇਹ ਦਲੀਲ ਵੀ ਦਿੰਦੇ ਨੇ, ਇੱਕ ਦਲੀਲ ਇਹ ਹੈ ਜੀ ਕੇਸ ਜਿਹੜੇ ਨੇ ਉਹ ਕੈਰਾਟਿਨ ਦੇ ਬਣੇ ਹੁੰਦੇ ਨੇ, ਉਹਨਾਂ ਦਾ ਕੈਰਾਟਿਨ ਜਿਹੜੀ ਹੈ ਉਹ ਨਾਈਟ੍ਰੋਜਨ ਅਤੇ ਸਲਫਰ ਉਹਨਾਂ ਦੇ ਮੇਲ ਨਾਲ ਬਣਦੀ ਹੈ। ਜੇ ਅਸੀਂ ਬਾਰ-ਬਾਰ ਕੱਟਦੇ ਹਾਂ ਅਤੇ ਫਿਰ ਬਾਡੀ ਦੀ ਜਿਹੜੀ ਹੈ ਨਾਈਟ੍ਰੋਜਨ ਅਤੇ ਸਲਫਰ ਵੇਸਟ ਹੁੰਦੀ ਹੈ ਜੀ। ਫਿਰ ਇੱਕ ਦਲੀਲ ਇਹ ਵੀ ਹੁੰਦੀ ਹੈ ਕਿ ਜਿਵੇਂ ਸਰੀਰ ਦਾ ਕੱਦ ਹੈ ਇਵੇਂ ਹੀ ਕੇਸਾਂ ਦਾ ਵੀ ਕੱਦ ਹੁੰਦਾ ਹੈ, ਇੱਕ ਸਮਾਂ ਪਾ ਕੇ ਉਹ ਰੁਕ ਜਾਂਦੇ ਨੇ, ਵੱਧਦੇ ਨਹੀਂ, ਇਸ ਤਰ੍ਹਾਂ ਉਹਨਾਂ ਦਾ ਵੀ ਸਾਡੀ ਹਾਈਟ ਦੇ ਨਾਲ ਸੰਬੰਧ ਹੈ। ਫਿਰ ਇੱਕ ਦਲੀਲ ਇਹ ਵੀ ਹੁੰਦੀ ਹੈ ਨਹੁੰ ਦੇ ਹਵਾਲੇ ਨਾਲ ਕਿ ਜੀ ਅਸੀਂ ਸਿਰਫ ਮੁਰਦਾ ਨਹੁੰ ਕੱਟਦੇ ਹਾਂ, ਜਦੋਂ ਅਸੀਂ ਅੰਦਰ ਨਹੁੰ ਜਿਹੜੇ ਹਿੱਸਾ ਨੇ ਬਾਡੀ ਦਾ ਜੇ ਅਸੀਂ ਕੱਟੀਏ ਤਾਂ ਖੂਨ ਨਿਕਲਦਾ, ਅਸੀਂ ਉਹ ਤਾਂ ਨਹੀਂ ਕੱਟਦੇ। ਇਸ ਲਈ ਜਿਹੜਾ ਮੁਰਦਾ ਚੀਜ਼ ਹੈ ਉਹ ਨਹੁੰਆਂ ਨੂੰ ਅਸੀਂ ਇਵੇਂ ਹੀ ਕੱਟਦੇ ਹਾਂ ਜਿਵੇਂ ਅਸੀਂ ਕੇਸਾਂ 'ਚ ਕੰਘਾ ਕਰਦੇ ਹਾਂ। ਮੁਰਦਾ ਕੇਸ ਜਿਹੜੇ ਹੁੰਦੇ ਨੇ ਅੜੇ ਦੇ ਰੂਪ ਦੇ ਵਿੱਚ ਨਿਕਲ ਜਾਂਦੇ ਨੇ। ਸੋ ਦੇਖੋ ਇਹ ਸਾਰੀਆਂ ਦੇ ਵਿੱਚ ਹਰ ਇੱਕ ਨੂੰ ਆਪੋ ਆਪਣੇ ਢੰਗ ਨਾਲ ਕੁਛ ਕਹਿਣ ਦਾ ਹੱਕ ਵੀ ਹੈ ਔਰ ਇਹਦਾ ਕੁਛ ਨੂੰ ਇਹ ਗੱਲਾਂ ਕੀਲਦੀਆਂ ਵੀ ਨੇ। ਪਰ ਮੈਂ ਇਸ ਸਾਰੇ ਤੋਂ ਹਟ ਕੇ ਸੋਚਦਾ, ਮੈਂ ਇਹ ਸੋਚਦਾ ਵੀ ਸਾਡੇ ਲਈ ਕੇਸ ਜਾਂ ਆਪਣਾ ਪੰਜ ਕਕਾਰੀ ਰੂਪ ਇਸ ਲਈ ਅਹਿਮੀਅਤ ਰੱਖਦਾ ਹੈ ਕਿ ਸਾਡੇ ਗੁਰੂ ਦਾ ਇਹ ਹੁਕਮ ਹੈ ਜੀ। ਔਰ ਹੁਕਮ ਔਰ ਜਿਹੜਾ ਸਿੱਖ ਔਰ ਗੁਰੂ ਦਾ ਰਿਸ਼ਤਾ ਹੈ ਉਹ ਹੁਕਮ ਦੇ ਉੱਤੇ ਖੜਾ ਹੈ ਕਿ ਵੀ ਜਦੋਂ ਸਿੱਖ ਆਪਣਾ ਆਪ ਗੁਰੂ ਨੂੰ ਦਿੰਦਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ, ਰਿਸ਼ਤਾ ਹੀ ਇੱਥੋਂ ਸ਼ੁਰੂ ਹੁੰਦਾ ਹੈ। ਹੋਰ ਸਿੱਖ ਤੇ ਗੁਰੂ ਦਾ ਕੀ ਰਿਸ਼ਤਾ ਹੈ? ਜੇ ਸਿੱਖ ਨੇ ਗੁਰੂ ਦੀ ਗੱਲ ਨਹੀਂ ਮੰਨਣੀ
ਤੇ ਫਿਰ ਉਹ ਸਿੱਖ ਤਾਂ ਨਹੀਂ ਹੈ। ਹੋਰ ਬੇਦਾਵਾ ਕੀ ਸੀ? ਹੁਣ ਜਦੋਂ ਅਸੀਂ 40 ਸਿੱਖਾਂ ਦਾ ਜ਼ਿਕਰ ਕਰਦੇ ਹਾਂ ਵੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਕਿਲ੍ਹਾ ਨਾ ਛੱਡੀਏ, ਇਹ ਬੇਇਤਬਾਰੇ ਨੇ, ਹੁਣ ਇਹ ਸਹੁੰ ਖਾ ਰਹੇ ਨੇ, ਕਿਲ੍ਹੇ 'ਚ ਅਸੀਂ ਮਹਿਫੂਜ਼ ਹਾਂ। ਜਦੋਂ ਅਸੀਂ ਬਾਹਰ ਨਿਕਲਾਂਗੇ ਹਮਲਾ ਹੋਏਗਾ, ਸਾਡਾ ਕੋਈ ਵਾਲੀ ਵਾਰਸ ਜਿਹੜਾ ਹੈ ਉਹ ਨਹੀਂ ਬਣੇਗਾ, ਕਿਉਂਕਿ ਅਸੀਂ ਓਪਨ ਦੇ ਵਿੱਚ ਹੋਵਾਂਗੇ ਲਾਈਕ ਸਿਟਿੰਗ ਡਕਸ ਜੀ। ਲੇਕਿਨ ਉਹ ਭੁੱਖ ਦੇ ਦੁੱਖੋਂ ਜਿਹੜੇ ਨੇ 40 ਸਿੱਖ ਕਹਿੰਦੇ ਜੀ ਨਹੀਂ ਸਾਨੂੰ, ਜੇ ਉਹਨਾਂ ਨੇ ਕਿਹਾ ਜੀ ਠੀਕ ਹੈ, ਫਿਰ ਜੇ ਤੁਹਾਨੂੰ ਨਹੀਂ ਮੇਰੀ ਗੱਲ ਪਸੰਦ ਤੇ ਲਿਖ ਦਿਓ ਕਾਗਜ਼ ਤੇ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹਨੂੰ ਅਸੀਂ ਬੇਦਾਵਾ ਕਹਿੰਦੇ। ਹੁਣ ਦਾਵਾ ਹੈ ਕਿਉਂਕਿ ਜਦੋਂ ਸਿੱਖ ਗੁਰੂ ਨੂੰ ਆਪਣਾ ਆਪਾ ਦੇ ਦਿੰਦੇ ਤੇ ਫਿਰ ਗੁਰੂ ਜਿਹੜਾ ਹੈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਗੁਰੂ ਸਾਰੀ ਕਾਇਨਾਤ ਦੀ ਬਾਦਸ਼ਾਹੀ ਤੁਹਾਨੂੰ ਦੇ ਦਿੰਦੇ। ਜੀ ਜੀ। ਸੋ ਇਸੇ ਤਰ੍ਹਾਂ ਜਿਹੜਾ ਸਾਡਾ ਕੇਸ ਰੱਖਣ ਦਾ ਜਾਂ ਪੰਜ ਕਕਾਰੀ ਰੂਪ ਦਾ ਕਾਰਨ ਹੈ, ਉਹ ਇਸ ਲਈ ਨਹੀਂ ਕਿ ਕੋਈ ਸੋਲਰ ਐਨਰਜੀ ਆ ਰਹੀ ਹੈ ਜਾਂ ਕੋਈ ਕੈਰਾਟਿਨ ਵੇਸਟ ਹੋ ਰਿਹਾ ਹੈ ਜਾਂ ਕੋਈ ਕੱਦ ਨਾਲ ਉਸ ਦਾ ਕੋਈ ਸੰਬੰਧ ਹੈ। ਅਸੀਂ ਸਮਝਦੇ ਹਾਂ ਵੀ ਸਾਡੇ ਗੁਰੂ ਨੇ, 10ਵੇਂ ਪਾਤਸ਼ਾਹ ਨੇ ਪੰਜ ਕਕਾਰੀ ਰੂਪ ਦੇਣ ਲੱਗਿਆ ਸਾਨੂੰ ਇਹ ਬਖਸ਼ਿਆ ਮਾਣ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास जी, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। जिवें समुंदर दे विच पानी दीयां बूंदां एक दूसरे विच ओत परोत हुंदियां ने, इवें मैं खालसे दे विच है। और मेरा रूप हुण ਜਿਹੜਾ ਆਮ ਹੈ ਉਹ ਤਾਂ ਬਦਲਿਆ ਜਾ ਸਕਦਾ ਹੈ, ਖਾਸ ਤਾਂ ਨਹੀਂ ਬਦਲਿਆ ਜਾ ਸਕਦਾ। ਜੀ ਜੀ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਸਾਨੂੰ ਇਹ ਰੂਪ ਬਖਸ਼ਿਆ ਔਰ ਫਰਮਾਇਆ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜੀ। ਜੇ ਕੱਲੇ ਕੇਸਾਂ ਦੇ ਨਾਲ ਹੀ ਗੱਲ ਹੋਏ ਤਾਂ ਹਿੱਪੀ ਸਾਰਿਆਂ ਨੇ ਰੱਖੇ ਹੋਏ ਸੀ। ਹੁਣ ਜਿੰਨਾ ਹਿੱਪੀ ਕਲਚਰ 60ਵੇਂ 'ਚ ਆਇਆ, ਅੱਜ ਵੀ ਇੱਥੇ ਰੱਖੇ ਹੁੰਦੇ ਨੇ। ਕਈ ਗੋਰਿਆਂ ਨੇ ਪਿੱਛੇ ਪੂਰਨੀ ਟੇਲ ਕੀਤੀ ਹੁੰਦੀ ਹੈ, ਬੰਨੇ ਹੁੰਦੇ ਨੇ, ਦਾੜੀ ਰੱਖੀ ਹੁੰਦੀ, ਉਹ ਸਿੱਖ ਤਾਂ ਨਹੀਂ ਨੇ। ਜੀ ਜੀ। ਸੋ ਸਾਡੇ ਲਈ ਇਹ ਜਿਹੜਾ ਹੁਕਮ ਹੈ ਗੁਰੂ ਦਾ, ਇਹ ਪਾਰਟ ਹੈ। ਬਾਕੀ 9000 ਹੈ ਕਿ ਵੀ ਸਫਾਈ ਦੇ ਪੱਖੋਂ ਅਸੀਂ ਉਹਨਾਂ ਨੂੰ ਕੱਟਦੇ ਹਾਂ, ਕਿਉਂਕਿ ਅਲਟੀਮੇਟਲੀ ਜਿਹੜਾ ਉੱਥੋਂ ਤੱਕ ਹੀ ਕੱਟਦੇ ਹਾਂ ਜਿੱਥੋਂ ਤੱਕ ਉਹਨਾਂ ਨੂੰ ਕੱਟਣ ਦੀ ਲੋੜ ਹੈ। ਫਿਰ ਉਹ ਜਿਹੜਾ ਸਰੀਰ ਮਾਸ ਦਾ ਹਿੱਸਾ ਨੇ ਉਹਦੇ ਨਾਲ ਲੱਗੇ ਹੋਏ ਨੇ। ਸੋ ਇਹਨੂੰ ਜੇ ਅਸੀਂ ਇਹ ਦਲੀਲ ਰੱਖਦੇ ਹਾਂ ਕਿ ਜੀ ਅਸੀਂ ਸਿਰਫ ਕੁਦਰਤ ਦੇ ਰੂਪ 'ਚ ਰਹਿਣਾ, ਫਿਰ ਇਹ ਪ੍ਰੋਬਲਮੈਟਿਕ ਹੋਏਗਾ, ਫਿਰ ਇਹ ਸਵਾਲ ਜ਼ਰੂਰ ਆਏਗਾ। ਸੋ ਮੈਂ ਸਮਝਦਾ ਹਾਂ ਵੀ ਸਾਨੂੰ ਇਹ ਠੀਕ ਹੈ ਵੀ ਅਸੀਂ ਕੁਦਰਤ ਦੇ ਅਨੁਸਾਰ ਜਿਉਂਦੇ ਹਾਂ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ, ਇਹਨਾਂ ਅਵਸਥਾਵਾਂ ਨੂੰ ਅਸੀਂ ਕੁਦਰਤ ਮੁਤਾਬਕ ਮੰਨਦੇ ਹਾਂ। ਇਸ ਲਈ ਵਾਲ ਚਿੱਟੇ ਕਰਨਾ, ਚਿੱਟਿਆਂ ਨੂੰ ਕਾਲੇ ਕਰਨਾ, ਕੂਚੀ ਫੇਰਨਾ, ਮੂੰਹ ਰੰਗਣਾ ਇਹ ਪ੍ਰਵਾਨ ਨਹੀਂ ਹੈ। ਇਸ ਲਈ ਕਿਉਂਕਿ ਇਹ ਫਿਰ ਜਿਹੜੀ ਕੁਦਰਤ ਨੇ ਸਾਨੂੰ ਬਾਲ ਜਵਾਨੀ ਔਰ ਬਿਰਧ ਫੁਨ ਦਿੱਤਾ, ਉਹਦੇ 'ਚ ਅਸੀਂ ਟਰੂਥ ਤੋਂ ਇਨਕਾਰੀ ਹੋਣ ਦਾ ਯਤਨ ਕਰਦੇ ਹਾਂ। ਬਟ ਐਟ ਦਾ ਸੇਮ ਟਾਈਮ ਅਸੀਂ ਇਸੇ ਤਰ੍ਹਾਂ ਪੰਜ ਕਕਾਰਾਂ ਦਾ ਪਾਰਟ ਹੈ। ਪੰਜ ਕਕਾਰ ਲਾਜ਼ਮੀ ਨੇ। ਪਹਿਰਾਵਾ ਅਸੀਂ ਕੀ ਪਹਿਨਣਾ ਇਹਨਾਂ ਦੇ ਉੱਪਰ ਉਹ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਲੋੜ ਹੈ, ਸਰਦੀ ਦੀ ਹੈ, ਗਰਮੀ ਦੀ ਹੈ, ਮੌਸਮ ਮੁਤਾਬਕ ਹੈ, ਉਸ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ। ਸੋ ਮੈਂ ਸਮਝਦਾ ਵੀ ਇਸ ਦਲੀਲ ਨੂੰ ਇਸ ਆਇਨੇ ਤੋਂ ਹੀ, ਗੁਰੂ ਦੇ ਹੁਕਮ ਤੋਂ, ਕਿਉਂਕਿ ਹੁਕਮ ਹੀ ਸਿੱਖੀ ਦਾ ਆਧਾਰ ਹੈ। ਸਿੱਖ ਔਰ ਗੁਰੂ ਦਾ ਸੰਬੰਧ ਹੀ ਹੁਕਮ ਮੰਨਣ ਦੇ ਉੱਤੇ ਖੜੇ। ਜੀ। ਦੂਸਰੀ ਗੱਲ, ਉਹਨਾਂ ਨੇ ਦਸਤਾਰ ਦੀ ਅਹਿਮੀਅਤ, ਉਹਨਾਂ ਨੇ ਕਿਹਾ ਜੀ ਕਿ ਮੈਂ ਜਦੋਂ ਕਦੇ ਦਸਤਾਰ ਬੰਨ੍ਹ ਕੇ ਜਾਂਦਾ ਹੈ ਤਾਂ ਮੈਨੂੰ ਪੁੱਛਦੇ ਨੇ ਕਿ ਵੀ ਇਹਦੀ ਕੀ ਅਹਿਮੀਅਤ ਹੈ। ਦੇਖੋ, ਸਿੱਖ ਦੇ ਲਈ ਬਿਨਾਂ ਕੇਸਾਂ ਤੋਂ ਦਸਤਾਰ ਬੰਨਣੀ ਤਾਂ ਫੈਂਸੀ ਡਰੈਸ ਹੈ। ਜੀ। ਜਿਵੇਂ ਕੋਈ ਸਕੂਲਾਂ ਦੇ ਵਿੱਚ ਹੁੰਦਾ ਸੀ ਕੰਪੀਟੀਸ਼ਨ, ਕੋਈ ਪਾ ਕੇ ਆ ਗਿਆ, ਕਿਸੇ ਨੇ ਕੋਈ ਖਾਸ ਕਪੜਾ ਪਾਇਆ, ਕਿਸੇ ਨੇ ਡਰੋਣਾ ਪਾਇਆ, ਕਿ ਜਿਵੇਂ ਇੱਥੇ ਹੈਲੋਵੀਨ ਤੇ ਪਾਉਂਦੇ ਨੇ। ਸੋ ਮੈਂ ਸਮਝਦਾ ਵੀ ਵੀਰ ਸਿੱਖੀ ਭਾਵਨਾ ਵਾਲੇ ਨੇ। ਸੋ ਮੈਂ ਸਮਝਦਾ ਵੀ ਇਹ ਰੈਜ਼ੀਡੈਂਸੀ ਤੱਕ ਵੀ ਨਾ ਡਿੱਕੋ। ਜੇ ਤੁਹਾਡੇ 'ਚ ਗੁਰੂ ਨੇ ਪਿਆਰ ਭਰਿਆ, ਕੌਮ ਨਾਲ ਵੀ ਤੁਸੀਂ ਪਿਆਰ ਕਰਦੇ ਹੋ। ਸੋ ਬਾਕੀ ਦਸਤਾਰ ਸਾਡਾ ਤਾਜ ਹੈ ਔਰ ਜ਼ਾਹਰ ਹੈ ਵੀ ਕੇਸ ਗੁਰੂ ਦੀ ਮੋਹਰ ਨੇ, ਸਟੈਂਪ ਨੇ। ਗੁਰੂ ਨੇ ਸਾਨੂੰ ਕੇਸਾਂ ਦੇ ਕਿਲੇ 'ਚ ਬਿਠਾਇਆ ਹੋਇਆ। ਔਰ ਇਹ ਗੱਲ ਕੱਲ੍ਹ ਪਰਸੋਂ ਵੀ ਜਿਹੜਾ 2 ਦਿਨ ਪਹਿਲਾਂ ਕੈਲੀਫੋਰਨੀਆ ਅਸੀਂ ਡਰਾਈਵ ਕਰ ਰਹੇ ਸੀ ਸਟਾਕਟਨ ਤੋਂ ਸੈਕਰਾਮੈਂਟੋ, ਨਾਲ ਹੋਰ ਸਿੰਘ ਸਨ ਤੇ ਨਾਲ ਇੱਕ ਸੱਜਣ ਜਿਹੜੇ ਸਿੱਖੀ ਸਰੂਪ 'ਚ ਨਹੀਂ ਸੀ, ਉਹ ਪੰਥਕ ਪਿਆਰ ਵਾਲੇ ਨੇ, ਉਹ ਨਾਲ ਸੀ, ਬੜੇ ਸਕਸੈਸਫੁਲ ਉੱਥੋਂ ਦੇ ਕਾਰੋਬਾਰੀ ਨੇ। ਤੇ ਉਹਨਾਂ ਨੂੰ ਮੈਂ ਇਹ ਗੱਲ ਕਹੀ, ਮੈਂ ਕਿਹਾ ਜੀ ਤੁਸੀਂ ਆਪਣੇ ਸਿੱਖੀ ਸਰੂਪ ਜਿਹੜਾ ਹੈ, ਮੈਂ ਕਿਹਾ ਕੇਸ ਕਿਲਾ ਹੈ। ਜੇ ਗੁਰੂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ, ਗੁਰੂ ਨੇ ਇਸ ਦੇ ਉੱਤੇ ਮੋਹਰ ਲਾਈ, ਜਿੱਥੇ ਖਾਲਸਾ ਸਾਜਿਆ ਉਹਦਾ ਨਾਂ ਕੇਸਗੜ੍ਹ ਹੈ, ਕੇਸਾਂ ਦਾ ਕਿਲਾ।
ਹੁਣ ਇਹ ਕਿਲਾ ਇਸ ਲਈ ਹੈ ਕਿ ਬੇਸ਼ੱਕ ਇਹ ਨਹੀਂ ਹੈ ਵੀ ਜਿਨ੍ਹਾਂ ਨੇ ਕੇਸ ਰੱਖੇ ਨੇ ਜਾਂ ਸਿੱਖੀ ਸਰੂਪ 'ਚ ਉਹ ਮਾੜੇ ਕੰਮ ਨਹੀਂ ਕਰਦੇ ਜਾਂ ਮਾੜੇ ਕੰਮ ਨਹੀਂ ਕਰ ਸਕਦੇ, ਪਰ ਜਦੋਂ ਕਰਦੇ ਨੇ ਦੂਸਰਾ ਹੀ ਉਹਨੂੰ ਜਿਹੜਾ ਸ਼ਰਮ ਦਿੰਦਾ ਕਿ ਤੂੰ ਸਿੱਖ ਹੋ ਕੇ ਇਹ ਕਰ ਰਹੇ ਜੀ ਜੀ, ਜਾਂ ਉਹਨੂੰ ਕਦੇ ਆਪ ਨੂੰ ਹੀ ਸ਼ਰਮ ਆਉਣ ਲੱਗ ਜਾਂਦੀ ਹੈ ਕਿ ਵੀ ਮੈਂ ਇਹ ਕੀ ਕਰ ਰਿਹਾ, ਮੈਂ ਇਸ ਤੋਂ ਹਟਾ। ਤੇ ਜਦੋਂ ਇੱਕ ਵਾਰੀ ਤੁਸੀਂ ਇਸ ਕਿਲੇ 'ਚੋਂ ਬਾਹਰ ਨਿਕਲ ਜਾਂਦੇ ਹੋ, ਤੁਸੀਂ ਕੇਸ ਕਤਲ ਕਰਵਾ ਦਿੰਦੇ ਹੋ, ਫਿਰ ਇੱਕ ਐਬ ਨਹੀਂ, ਫਿਰ ਇਵੇਂ ਹੁੰਦਾ ਜਿਵੇਂ ਇੱਕ ਵਾਰੀ ਪੈਰ ਫਿਸਲਦਾ, ਫਿਰ ਜਦੋਂ ਫਿਸਲਦਾ ਤੁਸੀਂ ਰੁਕਦੇ ਨਹੀਂ ਹੈਗੇ, ਫਿਰ ਤੁਸੀਂ ਜਾ ਕੇ ਤਾਂ ਡੂੰਘੀ ਖੱਡ ਦੇ ਵਿੱਚ ਡਿੱਗਦੇ ਹੋ ਜੀ। ਸੋ ਇਸ ਕਿਲੇ ਦੇ ਵਿੱਚ ਹੀ ਸਿੱਖ ਮਹਿਫੂਜ਼ ਹੈ, ਔਰ ਇਸ ਕਿਲੇ ਦੇ ਉੱਤੇ ਉਸ ਗੁਰੂ ਦੀ ਬਖਸ਼ਿਸ਼ ਮੋਹਰ ਗੁਰੂ ਨੇ ਲਾ ਕੇ ਸਾਨੂੰ ਮਹਿਫੂਜ਼ ਕਰਕੇ ਫਿਰ ਦਸਤਾਰ ਦਾ ਤਾਜ ਦਿੱਤਾ, ਇਹ ਸਾਡਾ ਕਰਾਊਨ ਹੈ ਜੀ। ਔਰ ਜਿਸ ਦੇ ਸਿਰ ਤੇ ਤਾਜ ਹੈ ਗੁਰੂ ਦਾ, ਉਸ ਨੂੰ ਗੁਰੂ ਨੇ ਫਿਰ ਵਡਿਆਈਆਂ ਵੀ ਦਿੱਤੀਆਂ, ਆਪਣਾ ਆਪਾ ਸਭ ਕੁਝ ਦਿੱਤਾ ਹੈ, ਆਪਣਾ ਸਰਬੰਸ ਦਿੱਤਾ ਹੈ ਜੀ। ਸੋ ਕਨਕਲੂਜਨ 'ਚ ਉਹਨਾਂ ਨੇ ਸਾਡੇ ਸਿਹਤ ਬਾਰੇ ਫਿਕਰਮੰਦੀ ਦਿਖਾਈ ਹੈ ਜੀ। ਉਹਨਾਂ ਨੇ ਬਿਲਕੁਲ ਤਿੱਖੀ ਅੱਖ ਹੈ, ਡਾਕਟਰ ਨੇ ਫਿਰ ਵੀ ਉਹਨਾਂ ਨੇ ਦੇਖਿਆ ਵੀ ਭਾਰ ਵਧਿਆ ਜੀ ਜੀ। ਜ਼ਾਹਰ ਹੈ ਮੈਂ ਵੀ ਕਈ ਵਾਰ ਫਿਕਰਮੰਦ ਤਾਂ ਹੋਣ ਵਾਲੀ ਗੱਲ ਹੁੰਦੀ ਹੈ, ਪਰ ਪਿਛਲੇ ਲਗਭਗ ਕੁਝ 7-8 ਮਹੀਨਿਆਂ 'ਚ ਖਾਸ ਤੌਰ ਤੇ ਜਦੋਂ ਟੀਵੀ 84 ਨਾਲ ਅਸੀਂ ਜੁੜੇ ਹਾਂ, ਥੋੜਾ ਵਰਕਲੋਡ ਵੱਧ ਗਿਆ, ਐਕਸਟਰਾ ਰਿਸਰਚ ਕਰਨੀ ਪੈਂਦੀ ਹੈ ਜੀ। ਕਈ ਵਾਰ ਜਿਹੜੀ ਐਕਸਰਸਾਈਜ਼ ਜਾਂ ਵਾਕ ਹੀ ਮੇਰੀ ਫੇਵਰਿਟ ਐਕਸਰਸਾਈਜ਼ ਹੈ ਜੀ। ਉਸ ਤੋਂ ਕਈ ਵਾਰੀ ਜਿਹੜਾ ਹੈ ਉਹ ਨਹੀਂ ਮਿਲਦਾ ਵਕਤ ਜੀ। ਲੇਕਿਨ ਜਿੱਥੇ ਹੁਣ ਅਸੀਂ ਇੰਨੀਆਂ ਸਲਾਹਾਂ ਵੀਰ ਬਿਕਰਮਜੀਤ ਸਿੰਘ ਨੂੰ ਦਿੱਤੀਆਂ ਨੇ, ਜੀ, ਉਹਨਾਂ ਦੇ ਵੀ ਅਸੀਂ ਇਹ ਸਲਾਹ ਮੰਨਾਂਗੇ ਜ਼ਰੂਰ। ਜੀ। ਕੋਸ਼ਿਸ਼ ਕਰਾਂਗੇ ਕਿ ਐਕਸਰਸਾਈਜ਼ ਨੂੰ ਰੈਗੂਲਰ ਥੋੜਾ ਜਿਹਾ ਰੈਗੂਲੇਟ ਹੋ ਜਾਏ, ਕਿ ਵੀ ਟਰੈਵਲ ਬਹੁਤ ਜ਼ਿਆਦਾ ਹੁੰਦੀ ਹੈ ਜੀ। ਔਰ ਇਹ ਸਾਰਿਆਂ ਨੂੰ ਇਹਦੇ 'ਚ ਬਿਲਕੁਲ ਇਹ ਠੀਕ ਹੈ ਵੀ ਜਿਹੜਾ ਸਿਹਤਮੰਦ ਹੋਣਾ ਹੈ ਬਹੁਤ ਜ਼ਰੂਰੀ, ਇਹ ਜ਼ਰੂਰੀ ਹੈ। ਸਿਰਫ ਇਸ ਲਈ ਨਹੀਂ, ਚਲੋ ਇਹ ਤਾਂ ਇਹਨਾਂ ਦੀ ਵਡਿਆਈ ਹੈ ਵੀ ਇਹਨਾਂ ਨੇ ਸਾਨੂੰ ਬੜੇ ਬੜੇ ਵਿਸ਼ੇਸ਼ਣ ਦਿੱਤੇ ਨੇ, ਹੀਰੇ ਤੇ ਮੋਤੀ ਤੇ ਜਵਾਹਰਾਤ, ਅਸੀਂ ਤਾਂ ਲੋਹਾ ਪਾਉਣ ਵਾਲੇ ਆ, ਹੀਰੇ ਮੋਤੀ ਮਹਿੰਗਿਆਂ ਲੋਕਾਂ ਦਾ ਕੰਮ ਹੈ, ਸਾਨੂੰ ਤਾਂ ਗੁਰੂ ਨੇ ਲੋਹੇ ਦਾ ਕੜਾ ਪਵਾਇਆ ਹੋਇਆ ਹੈ ਤੇ ਗੁਰੂ ਆਪਣੇ ਰਸਤੇ ਤੇ ਸਾਨੂੰ ਸਾਬਤ ਕਦਮਾਂ ਨਾਲ ਤੋਰੇ, ਇਹੀ ਸਤਿਗੁਰੂ ਅੱਗੇ ਅਰਦਾਸ ਹੈ। ਪ੍ਰਵੀਰ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਾਊਦੀ ਅਰਬ ਤੋਂ ਵੀਰ ਕਮਲਜੀਤ ਸਿੰਘ ਖਾਲਸਾਨੀ ਜੀ ਦੀ ਹੈ। ਇਹ ਲਿਖਦੇ ਹਨ, ਵੀਰ ਡਾਕਟਰ ਅਮਰਜੀਤ ਸਿੰਘ ਖਾਲਸਾ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੇਰਾ ਇੱਕ ਸਵਾਲ ਹੈ ਕਿ ਅਗਰ ਸਿੱਖ ਅੱਤਵਾਦੀ ਹਨ ਤਾਂ ਮੰਨੋ ਕਿ ਸਿੱਖ ਇੱਕ ਅਲੱਗ ਕੌਮ ਹੈ, ਅਗਰ ਸਿੱਖ ਹਿੰਦੂ ਹਨ ਤਾਂ ਮੰਨੋ ਕਿ ਹਿੰਦੂ ਸਭ ਤੋਂ ਵੱਡੇ ਆਤੰਕਵਾਦੀ ਹਨ। ਧੰਨਵਾਦ। ਡਾਕਟਰ ਸਾਹਿਬ ਕੀ ਵਿਚਾਰ ਨੇ ਤੁਹਾਡੇ ਇਸ ਬਾਰੇ? ਦੇਖੋ, ਵੀਰ ਕਮਲਜੀਤ ਸਿੰਘ ਖਾਲਿਸਤਾਨੀ ਸਾਊਦੀ ਅਰੇਬੀਆ 'ਚ ਬੈਠ ਕੇ ਤੀਰ ਸਿੱਧਾ ਰੱਖਦੇ ਨੇ, ਸ਼ੁਰੂ ਕਰਕੇ ਨਿਕਲ ਜਾਂਦਾ ਹੈ, ਵਿੱਚ ਵਿਚਾਲਾ ਨਹੀਂ ਉਹਨਾਂ ਨੇ ਰੱਖਿਆ ਜੀ। ਸੋ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਸਟਾਈਲ ਸੀ, ਬੜੀ ਸਧਾਰਨ ਅੰਦਾਜ਼ ਦੇ ਵਿੱਚ ਬੜੀ ਡੂੰਘੀ ਗੱਲ ਕਰਨੀ। ਔਰ ਜਦੋਂ ਖਾਸ ਤੌਰ ਤੇ ਜਿਹੜਾ 12 ਸਤੰਬਰ ਦਾ ਦਿਨ ਜਦੋਂ ਅਸੀਂ ਦੇਖਦੇ ਹਾਂ, 12 ਜਾਂ 13 ਸਤੰਬਰ ਜੀ, ਸ਼ਾਇਦ 12 ਸਤੰਬਰ ਸੀ, ਜਦੋਂ ਸੰਤ ਪਿੰਡਾਂ ਵਾਲਿਆਂ ਦੀ ਲਾਲਾ ਜਗਤ ਨਾਰਾਇਣ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਨਿਕਲੇ ਜੀ, ਔਰ ਚੰਦੋ ਕਲਾਂ ਪੁਲਿਸ ਨੇ ਛਾਪਾ ਮਾਰਿਆ, ਉਹਨਾਂ ਦੀਆਂ ਬੱਸਾਂ ਜਿਹੜੀਆਂ ਸੀ ਟਕਸਾਲ ਦੀਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੈਂਚੀਆਂ, ਉਹਨਾਂ ਨੂੰ ਅਗਨ ਭੇਟ ਕੀਤਾ ਜੀ। ਤੇ 20 ਸਤੰਬਰ ਨੂੰ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਚੌਂਕ ਮਹਿਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜੀ। ਮੈਨੂੰ ਵੀ ਉਸ ਸਮਾਗਮ 'ਚ ਜਿਹੜਾ ਕਿ ਬੇਸ਼ੱਕ ਪੁਲਿਸ ਨੇ ਬਹੁਤ ਰੁਕਾਵਟਾਂ ਪਾਈਆਂ ਹੋਈਆਂ ਸੀ, ਅਸੀਂ ਸਟੂਡੈਂਟ ਸੀ ਜੀ, ਸਕੂਟਰ ਦੇ ਉੱਤੇ ਅਸੀਂ ਗਏ ਔਰ ਉੱਥੇ ਲਗਭਗ 2 ਲੱਖ ਦਾ ਇਕੱਠ ਸੀ, ਦੂਰ ਦੁਰਾਡਿਓਂ ਲੋਕ ਪਹੁੰਚ ਗਏ ਜੀ। ਸੋ ਜਦੋਂ ਉਹਨਾਂ ਦੀ ਪੁੱਛਗਿੱਛ ਹੋਈ, ਲਗਭਗ 3 ਹਫ਼ਤੇ ਸੰਤ ਪੁਲਿਸ ਹਿਰਾਸਤ ਦੇ ਵਿੱਚ ਰਹੇ ਜੀ। ਤੇ ਜਿਵੇਂ ਹੁੰਦਾ ਹੈ ਕਿ ਵੀ ਤੁਹਾਡੇ ਤੋਂ ਕੁਝ ਪੁੱਛਗਿੱਛ ਕਰਨ ਲੱਗਿਆ, ਉਹਨਾਂ ਨੇ ਗੀਤਾ ਜਿਹੜੀ ਕਿ ਹਿੰਦੂਆਂ ਦਾ ਧਾਰਮਿਕ ਗ੍ਰੰਥ ਹੈ ਉਹ ਲਿਆਂਦਾ ਔਰ ਉਹਨਾਂ ਨੇ ਕਿਹਾ ਜੀ ਕਿ ਇਸ ਤੇ ਨਹੀਂ, ਉਹਨਾਂ ਨੇ ਗੁਟਕਾ ਲਿਆਂਦਾ, ਉਹਨਾਂ ਨੇ ਕਿਹਾ ਜੀ ਕਿ ਇਸ ਤੇ ਹੱਥ ਰੱਖ ਕੇ ਤੁਸੀਂ ਕਹੋ ਕਿ ਵੀ ਜੋ ਤੁਸੀਂ ਕਹੋਗੇ ਉਹ ਸੱਚ ਕਹੋਗੇ ਜੀ। ਤੇ ਸੰਤ ਕਹਿੰਦਾ ਵੀ ਨਹੀਂ, ਤੁਸੀਂ ਗੀਤਾ ਲਿਆਓ ਜੀ। ਉਹ ਕਹਿਣ ਲੱਗੇ ਜੀ ਤੁਸੀਂ ਤਾਂ ਸਿੱਖ ਹੋ, ਕਹਿੰਦੇ ਜੀ ਨਹੀਂ, ਤੁਹਾਡਾ ਸੰਵਿਧਾਨ ਤਾਂ ਸਾਨੂੰ ਹਿੰਦੂ ਮੰਨਦਾ ਜੀ, ਤੇ ਜੇ ਤੁਸੀਂ ਸਾਨੂੰ ਸਿੱਖ ਮੰਨਦੇ ਹੋ ਤੇ ਫਿਰ ਸੰਵਿਧਾਨ 'ਚ ਲਿਖੋ ਕਿ ਸਿੱਖ ਇੱਕ ਅਲੱਗ ਕੌਮ ਹੈ, ਤੇ ਫਿਰ ਤੁਸੀਂ ਗੁਟਕਾ ਲੈ ਆਓ। ਜੇ ਤੁਸੀਂ ਸਾਨੂੰ, ਤੁਹਾਡਾ ਆਰਟੀਕਲ 25 ਸਾਨੂੰ ਹਿੰਦੂ ਕਲੱਬ ਕਰਦਾ ਤੇ ਫਿਰ ਤੁਸੀਂ ਗੀਤਾ ਲਿਆਓ ਜੀ। ਸੋ ਉਹਨਾਂ ਨੂੰ ਪਤਾ ਨਾ ਲੱਗੇ ਵੀ ਉਹ ਕੀ ਜਵਾਬ ਦੇਣ। ਸੋ ਇਸ ਕਿਸਮ ਦੀ ਇਹਨਾਂ ਦੀ ਦਲੀਲ ਹੈ ਕਿ ਜਦੋਂ ਇਹ ਸ਼ਬਦ ਹਿੰਦੁਸਤਾਨ ਦਾ ਮੀਡੀਆ ਇਸਤੇਮਾਲ ਕਰਦਾ ਹੈ ਸਿੱਖ ਅੱਤਵਾਦੀ ਜੀ, ਸੋ ਉਹਨਾਂ ਦਾ ਕਹਿਣਾ ਹੈ ਕਿ ਵੀ ਜ਼ਾਹਰ ਹੈ ਫਿਰ ਤੁਸੀਂ ਸਿੱਖਾਂ ਨੂੰ ਹਿੰਦੂਆਂ ਤੋਂ ਅੱਡ ਮੰਨਦੇ ਹੋ ਜੀ, ਤੇ ਜੇ ਤੁਸੀਂ ਨਹੀਂ ਅੱਡ ਮੰਨਦੇ ਤਾਂ ਫਿਰ ਤੁਸੀਂ ਸਾਨੂੰ ਕਿਉਂ ਸਿੱਖ ਅੱਤਵਾਦੀ ਲਿਖਦੇ ਹੋ? ਫਿਰ ਜੇ ਕੋਈ ਕਾਰਾ ਕਰਦਾ ਹੈ ਤੇ ਉਹਨੂੰ ਤੁਸੀਂ ਹਿੰਦੂ ਅੱਤਵਾਦੀ ਕਹੋ। ਸ਼ਬਦਾਂ ਦਾ ਬੜਾ ਵਧੀਆ ਹੇਰ-ਫੇਰ ਹੈ ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਗੱਲ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਜ਼ਬਾਨੀ ਕਲਾਮੀ ਕੀ ਕਹਿਣਾ, ਗੱਲ ਤਾਂ ਸਟੇਟ ਦੀਆਂ ਨੀਤੀਆਂ ਦੀ ਹੈ।
ਜੀ ਤੇ ਨੀਤੀਆਂ ਜਿਹੜੀਆਂ ਸ਼ੁਰੂ ਤੋਂ ਹੀ ਰਹੀਆਂ ਨੇ 1947 ਤੋਂ ਬਾਅਦ ਪੰਜਾਬ ਨੂੰ, ਭਾਵੇਂ ਪੰਜਾਬ ਦੇ ਵਿੱਚ ਹਿੰਦੂ ਵੀ ਵਸਦੇ ਨੇ, ਮੁਸਲਮਾਨ ਵੀ ਵਸਦੇ ਨੇ, ਈਸਾਈ ਵੀ ਵਸਦੇ ਨੇ, ਬੌਧੀ ਵੀ ਵਸਦੇ ਨੇ, ਨਾਸਤਕ ਵੀ ਵਸਦੇ ਨੇ ਜਿਹੜੇ ਰੱਬ 'ਚ ਯਕੀਨ ਨਹੀਂ ਰੱਖਦੇ, ਪਰ ਜਿਹੜੀਆਂ ਨੀਤੀਆਂ ਸਰਕਾਰ ਦੀਆਂ ਰਹੀਆਂ ਪਿਛਲੇ 66 ਸਾਲ ਤੋਂ ਉਹ ਪੰਜਾਬ 'ਚ ਥੱਲਾ ਲਾਉਣ ਦੀਆਂ ਰਹੀਆਂ ਜੀ। ਨਾ ਜ਼ਬਾਨ ਨੂੰ ਕਦੇ ਉਹਨਾਂ ਨੇ ਮੰਨਿਆ, ਜੇ ਪੰਜਾਬੀ ਸੂਬਾ ਬਣਾਇਆ ਸੰਘਰਸ਼ ਤੋਂ ਬਾਅਦ ਇਲਾਕੇ ਬਾਹਰ ਕੱਢਤੇ, ਨਾ ਕੋਈ ਵੱਡੀ ਇੰਡਸਟਰੀ ਲਾਈ। ਹੁਣ ਅੱਜ ਹਾਲ ਇਹ ਹੈ ਵੀ ਹੁਣ ਜਿਹੜੇ ਸਾਡੇ ਬਹੁਤ ਸਾਰੇ ਇੰਡਸਟਰੀਲਿਸਟ ਵੀਰ ਨੇ ਪੰਜਾਬ ਦੇ, ਮੈਜੋਰਟੀ ਤਾਂ ਹਿੰਦੂ ਭਰਾਵਾਂ ਦੇ ਕੋਲ ਹੈ, ਲੁਧਿਆਣੇ ਦੀ ਹੋਏ, ਬਟਾਲੇ ਦੀ ਹੋਏ, ਗੋਬਿੰਦਗੜ੍ਹ ਦੀ ਹੋਏ, ਫਗਵਾੜਾ ਹੋਏ, ਜਲੰਧਰ ਹੋਏ ਜੀ। ਹੁਣ ਉਹ ਕਿਉਂ ਬਾਹਰ ਜਾਣ ਤੇ ਮਜਬੂਰ ਹੋਏ? ਕਿਉਂਕਿ ਹੁਣ ਹਿਮਾਚਲ ਹੈ, ਹਿਮਾਚਲ ਦੇ ਵੀ ਤੁਸੀਂ ਇੰਡਸਟਰੀ ਲਾਉਂਦੇ ਹੋ, ਤੁਹਾਡੇ ਤੇ ਟੈਕਸ ਨਹੀਂ ਹੈਗਾ ਜੀ। ਜੰਮੂ ਕਸ਼ਮੀਰ 'ਚ ਧਾਰਾ 370 ਦੇ ਥੱਲੇ ਉਹ ਰਿਆਇਤ ਹੈ, ਲੇਕਿਨ ਪੰਜਾਬ ਇਹਦੇ ਬਾਵਜੂਦ ਕਿ ਸਰਹੱਦੀ ਸੂਬਾ ਹੈ, ਜੀ ਬਾਰ-ਬਾਰ ਜਿੰਨੇ ਹਮਲੇ ਜਦੋਂ ਹੁੰਦੇ ਨੇ ਜਾਂ ਲੜਾਈਆਂ ਹੁੰਦੀਆਂ ਨੇ, ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਹੈ, ਇਹਦੇ ਬਾਵਜੂਦ ਪੰਜਾਬ ਨੂੰ ਕੋਈ ਇੰਡਸਟਰੀ ਦੇ ਵਿੱਚ ਰਾਹਤ ਨਹੀਂ ਹੈ ਜੀ। ਸੋ ਇਹ ਸਾਰੇ ਮੁੱਦੇ ਨੇ, ਇਹ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ, ਕਿਉਂਕਿ ਇਸ ਲਈ ਪੰਜਾਬ ਨਾਲ ਵਿਤਕਰਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖ ਵਸਦੇ ਨੇ। ਹੁਣ ਇਹਨਾਂ ਦੀ ਕਿਉਂ ਦੁਸ਼ਮਣੀ ਹੈ, ਕਿਉਂ ਸਟੇਟ ਨੇ ਪਹਿਲੇ ਦਿਨ ਤੋਂ ਰਾਦਰ ਇਸ ਦੇ ਉਲਟ ਜੇ ਇੰਡੀਅਨ ਸਟੇਟ ਸਮਝਦੀ ਕਿ ਸਿੱਖ ਤਾਂ ਇੱਕ ਬੜੇ ਗੁਣਕਾਰੀ ਫਾਇਦੇਮੰਦ ਲੋਕ ਨੇ, ਜਿਵੇਂ ਅੰਗਰੇਜ਼ਾਂ ਨੇ, ਭਾਵੇਂ ਅਸੀਂ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਾਉਣ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਨੇ, 80% ਦੀ, ਫਾਂਸੀਆਂ ਤੇ ਚੜੇ, ਜੇਲ੍ਹਾਂ 'ਚ ਗਏ, ਕਾਲੇ ਪਾਣੀ ਗਏ, ਇਹਦੇ ਬਾਵਜੂਦ ਅੰਗਰੇਜ਼ਾਂ ਨੇ ਸਾਨੂੰ ਵਰਤਿਆ ਵੀ ਚੰਗੀ ਤਰ੍ਹਾਂ, ਬਾਕੀਆਂ ਨਾਲੋਂ ਵਧੀਆ ਵਰਤਿਆ। ਖੇਤਾਂ 'ਚ ਲਾਤਾ, 12 ਦੇਤੀਆਂ ਵੀ ਜੰਗਲ ਕੱਟੋ, ਇੱਥੇ ਰਹੋ, ਇਹ ਤੁਹਾਡੇ ਬਣ ਜਾਓ ਮੁਰੱਬਿਆਂ ਵਾਲੇ, ਫੌਜੀ ਬਣਾਤਾ ਵੀ ਜਾਓ ਸਿੱਖ ਲੜੇ ਦੁਨੀਆ ਭਰ 'ਚ ਅੰਗਰੇਜ਼ਾਂ ਦੇ ਯੂਨੀਅਨ ਜੈਕ ਦੇ ਲਈ। ਜੇ ਇੱਕ ਵਿਦੇਸ਼ੀ ਹਾਕਮਾਂ ਨੂੰ ਸਮਝ ਆਏ ਕਿ ਵੀ ਸਿੱਖਾਂ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਵਰਤ ਲਓ, ਭਾਵੇਂ ਉਹਨਾਂ ਨੇ ਆਪਣੇ ਰਾਜ ਦੀ ਮਜ਼ਬੂਤੀ ਲਈ ਵਰਤਿਆ, ਤੇ ਕਿੱਡੀ ਬੇਵਕੂਫ ਜਿਹੜੀ ਹੈ ਸਟੇਟ ਹੈ ਇੰਡੀਅਨ ਕਿ ਉਹਨਾਂ ਨੇ ਉਸ ਸਿੱਖ ਕੌਮ ਨੂੰ ਜਿਹੜੇ ਭਾਰਤ ਦੇ ਲਈ ਏਡੇ ਗੁਣਕਾਰੀ ਸੀ ਹਰ ਪੱਖੋਂ, ਉਹਨਾਂ ਨੂੰ ਦੁਸ਼ਮਣ ਬਣਾ ਲਿਆ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਮਾਰ ਮੁਕਾਣਾ। ਸੋ ਇਹ ਜਿਹੜਾ ਸਾਰਾ ਐਟੀਟਿਊਡ ਹੈ ਕਿ ਸਿੱਖਾਂ ਨੂੰ ਅਲਗਾਵਵਾਦੀ, ਆਤੰਕਵਾਦੀ, ਉਗਰਵਾਦੀ, ਇਹ ਸਾਰੀਆਂ ਵਾਦੀਆਂ ਬਣਾਉਣੀਆਂ, ਇਹ ਇਹਨਾਂ ਦੀ ਫੇਲਿਅਰ ਹੈ। ਸੋ ਇਹ ਸ਼ਬਦਾਂ ਦੇ ਨਾਲ ਗੱਲ ਨਹੀਂ ਹੈ, ਗੱਲ ਤਾਂ ਨੀਤੀਆਂ ਦੀ ਹੈ। ਜੇ ਇੰਡੀਅਨ ਸਟੇਟ ਆਪਣੀਆਂ ਨੀਤੀਆਂ ਬਦਲਦੀ ਜਾਂ ਬਦਲੇ, ਅੱਜ ਵੀ ਉਹਨਾਂ ਦੇ ਕੋਲ ਮੌਕਾ ਹੈ ਕਿ ਵੀ ਅਸੀਂ ਚੰਗੇ ਗੁਆਂਢੀਆਂ ਦੀ ਤਰ੍ਹਾਂ ਰਹਿਣ ਨੂੰ ਤਿਆਰ ਹਾਂ। ਅਸੀਂ ਕਿਹੜਾ ਪੰਜਾਬ ਚੁੱਕ ਕੇ ਜਿਹੜਾ ਮੂਨ ਤੇ ਲੈ ਜਾਣਾ, ਉੱਥੇ ਹੀ ਰਹਿਣਾ ਅਸੀਂ। ਜੇ ਗੰਗਾ ਜਮਨਾ ਕਲਚਰ ਹੈ, ਸਾਡੇ ਨਾਲ ਹੀ ਬਾਰਡਰ ਲੱਗਣਾ ਹੈ ਖਾਲਿਸਤਾਨ ਦੇ ਨਾਲ, ਇਧਰੋਂ ਪਾਕਿਸਤਾਨ ਦੇ ਨਾਲ ਵੀ ਬਾਰਡਰ ਲੱਗਣਾ। ਸੋ ਅਸੀਂ ਦੋਨੋਂ ਹੀ ਕੌਮਾਂ ਦੇ ਨਾਲ, ਬਹੁ ਗਿਣਤੀ ਹਿੰਦੂਆਂ ਨਾਲ, ਇਧਰ ਮੁਸਲਮਾਨ ਵੀਰਾਂ ਭੈਣਾਂ ਦੇ ਨਾਲ ਅਮਨ ਅਮਾਨ ਨਾਲ ਰਹਿਣਾ ਚਾਹੁੰਦੇ। ਔਰ ਹੁਣ ਉਹ ਸਿਚੁਏਸ਼ਨ ਹੈ ਵੀ ਹੁਣ ਕੋਈ ਇੰਡੀਅਨ ਸਟੇਟ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਹੋਏਗਾ। ਸ਼ਾਂਤਮਈ ਤਰੀਕੇ ਨਾਲ ਬੈਠੋ, ਬਾਰਡਰ ਡਿਸਕਸ ਕਰ ਲਓ, ਇਧਰ ਆਪਣਾ ਬਾਰਡਰ ਜਮਨਾ ਪਾਰ ਲੈ ਜਾਓ, ਆਪਣਾ ਗੰਗਾ ਜਮਨਾ ਕਲਚਰ ਉਸ ਨੂੰ ਕਰੋ, ਔਰ ਅਸੀਂ ਖਾਲਿਸਤਾਨ ਦੇ ਵਿੱਚ ਹਰ ਮਜ਼ਹਬ ਦੇ ਲੋਕ ਆਜ਼ਾਦੀ ਦੇ ਨਾਲ ਰਹਿਣ। ਸਾਡਾ ਤਾਂ ਇਹੀ ਮੇਨ ਨਿਸ਼ਾਨਾ ਹੈ। ਸੋ ਵੀਰ ਕਮਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਸਾਊਦੀ ਅਰੇਬੀਆ ਤੋਂ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਵੇਲੇ ਹੋ ਗਏ ਛੋਟੀ ਬ੍ਰੇਕ ਦਾ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।